ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਮੌਕੇ ਅਪਡੇਟ ਕੈਲੀਫੋਰਨੀਆ ਮੈਂ ਰਾਜ ਕਰਮਬੀਰ ਸਿੰਘ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਜੀਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਮਾਰਚ ਦੀ 29 ਤਰੀਕ ਆ, ਦਿਨ ਜਿਹੜਾ ਹੈਗਾ ਉਹ ਮੰਗਲਵਾਰ ਆ ਤੇ ਤੁਹਾਡੇ ਲਈ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 4082722500 4082722500। ਅਮਰਜੀਤ ਸਿੰਘ ਫ੍ਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਪ੍ਰਿਤਪਾਲ ਸਿੰਘ ਅਟਵਾਲ ਐਲਗਰੋ, ਟੇਰਕੇਣਾ ਇਮੀਗ੍ਰੇਸ਼ਨ ਲਾ ਫਰਮ। ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੇਣਾ 4159090503। ਗੁਰਿੰਦਰ ਸਿੰਘ ਆਇਓਵਾ, ਜਰਨੈਲ ਸਿੰਘ ਧਾਲੀਵਾਲ ਸੈਕਰਾਮੈਂਟੋ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ ਨੰਬਰ 4087227698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ ਤੇ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ ਲਿੰਚਿੰਗ ਜਿਹੜਾ ਆ ਉਹ ਇੱਕ ਬਿੱਲ ਸਾਈਨ ਕਰ ਦਿੱਤਾ ਵੀ ਜੇ ਕੋਈ ਲਿੰਚਿੰਗ ਕਰੂਗਾ ਉਹ ਫੈਡਰਲ ਕ੍ਰਾਈਮ ਗਿਣਿਆ ਜਾਊਗਾ ਤੇ ਇਸ ਕ੍ਰਾਈਮ ਦੀ ਸਜ਼ਾ 30 ਸਾਲਾਂ ਤੱਕ ਜੇਲ੍ਹ ਹੋ ਸਕਦੀ ਹੈਗੀ ਆ। ਲਿੰਚਿੰਗ ਦਾ ਬਿੱਲ ਪਿਛਲੇ ਕਹਿੰਦੇ ਹਿਸਟੋਰਿਕ ਬਿੱਲ ਆ, 100 ਸਾਲਾਂ ਤੋਂ ਕੋਸ਼ਿਸ਼ ਹੋ ਰਹੀ ਸੀ। ਲਿੰਚਿੰਗ ਕੀ ਹੁੰਦਾ ਆ ਵੀ ਜਿੱਥੇ ਲੋਕ ਇਹ ਸੋਚਣ ਵੀ ਨਹੀਂ ਤੁਸੀਂ ਤਾਂ ਸਾਡੇ ਵਰਗੇ ਨਹੀਂ, ਤੁਸੀਂ ਅਮਰੀਕਾ 'ਚ ਬਿਲੋਂਗ ਨਹੀਂ ਕਰਦੇ ਹੈਗੇ, ਸਾਰੇ ਬਰਾਬਰ ਦੇ ਵਿੱਚ ਕ੍ਰੀਏਟਡ ਨਹੀਂ ਹੈਗੇ, ਨਾਟ ਐਵਰੀਵਨ ਇਜ਼ ਕ੍ਰੀਏਟਡ ਇਕੁਅਲ, ਤੇ ਟੈਰਰ ਕਰਦੇ ਹੈਗੇ, ਸਿਵਲ ਰਾਈਟਸ ਨੂੰ ਲੈ ਕੇ ਅੰਡਰਮਾਈਨ ਕਰਦੇ ਆ। ਸੋ ਉਸ ਨੂੰ ਲੈ ਕੇ ਇਹ ਬਿੱਲ ਅੱਜ ਪ੍ਰੈਜ਼ੀਡੈਂਟ ਬਾਈਡਨ ਹੋਣਾ ਨੇ ਸਾਈਨ ਕਰ ਦਿੱਤਾ ਆ। ਇਸ ਬਿੱਲ ਦਾ ਨਾਂ ਐਮਿਟ ਟਿਲ ਐਂਟੀ ਲਿੰਚਿੰਗ ਐਕਟ ਦੱਸਿਆ ਗਿਆ ਹੈ। ਐਮਿਟ ਟਿਲ 14 ਸਾਲਾਂ ਦਾ ਨੌਜਵਾਨ ਸੀ ਜਿਸ ਨੂੰ 1955 ਦੇ ਵਿੱਚ ਬਹੁਤ ਬੁਰੀ ਤਰ੍ਹਾਂ ਉਹਦਾ ਕਤਲ ਕੀਤਾ ਗਿਆ ਸੀ ਕਿਉਂਕਿ ਉਸ ਟਾਈਮ ਦੇ ਉੱਤੇ ਇੱਕ ਚਿੱਟੇ ਮੂਲ ਦੀ ਲੇਡੀ ਨੇ ਉਹਦੇ ਤੇ ਚਾਰਜਸ ਲਾਏ ਸੀ। ਇਹ ਕਾਲੇ ਮੂਲ ਦਾ ਸੀ ਵੀ ਇਸ ਨੇ ਮੈਨੂੰ ਸੀਟੀ ਮਾਰੀ ਹੈਗੀ ਆ। ਉਸ ਤੋਂ ਬਾਅਦ ਕੁੱਟ-ਕੁੱਟ ਕੇ ਉਸ ਨੂੰ ਮਾਰ ਦਿੱਤਾ ਸੀ ਗੋਰਿਆਂ ਨੇ। ਸੋ 200 ਤੋਂ ਵੱਧ ਬਿੱਲ ਹੁਣ ਤੱਕ ਆ ਚੁੱਕੇ ਆ ਸੈਨੇਟ 'ਚ, ਕਾਂਗਰਸ 'ਚ, ਪਰ ਫਾਈਨਲੀ ਇਹ ਬਿੱਲ ਪਾਸ ਹੋਇਆ ਹੈਗਾ ਆ। ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ ਇਹ ਕਿਹਾ ਆ ਵੀ ਇਹ ਸਾਡੀ ਹਿਸਟਰੀ ਦੇ ਵਿੱਚ ਇੱਕ ਤਰ੍ਹਾਂ ਦੇ ਨਾਲ ਸਾਡੇ ਨੇਸ਼ਨ ਦੇ ਉੱਤੇ ਧੱਬਾ ਸੀ ਲਿੰਚਿੰਗ ਦਾ। ਲਿੰਚਿੰਗ ਆਪਾਂ ਦੇਖਦੇ ਇੰਡੀਆ 'ਚ ਵੀ ਹੁੰਦੀ ਆ ਬਹੁਤ, ਕਿੱਦਾਂ ਮਾਰੇ ਜਾਂਦੇ ਹੈਗੇ ਆ ਖਾਸ ਕਰਕੇ ਮੁਸਲਮਾਨਾਂ ਦੇ ਅਗੇਂਸਟ। ਸੋ ਇਹ ਬਿੱਲ ਦੇ ਉੱਤੇ ਅੱਜ ਸਾਈਨ ਕੀਤੇ ਗਏ ਹੈਗੇ ਆ। ਇੱਕ ਇਕੁਅਲ ਜਸਟਿਸ ਇਨੀਸ਼ੀਏਟਿਵ ਨੇ ਰਿਪੋਰਟ ਪੇਸ਼ ਕੀਤੀ ਸੀ, ਇੱਕ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਆ ਜਿਹੜੀ ਕਿ ਲੀਗਲ ਰਿਪਰੈਜ਼ੈਂਟੇਸ਼ਨ ਦਿੰਦੀ ਆ ਬਹੁਤ ਸਾਰੇ ਜਿਹੜੇ ਪ੍ਰਿਜ਼ਨਰਸ ਨੂੰ ਜਿਨ੍ਹਾਂ ਨੂੰ ਕਹਿੰਦੇ ਆ ਵੀ ਰੋਂਗਲੀ ਕਨਵਿਕਟ ਕੀਤਾ ਗਿਆ ਆ। ਉਹਨਾਂ ਦੀ ਰਿਪੋਰਟ ਦੇ ਮੁਤਾਬਕ 6500 ਲਿੰਚਿੰਗਸ ਅਮਰੀਕਾ ਦੇ ਵਿੱਚ ਹੋਈਆਂ 1865 ਤੋਂ ਲੈ ਕੇ 1950 ਦੇ ਦਰਮਿਆਨ। ਜਿਹੜਾ ਆ ਹੇਟ ਕ੍ਰਾਈਮ ਤਾਂ ਵੈਸੇ ਵੀ ਆਲਰੇਡੀ ਕਿਉਂਕਿ ਉਹਦੇ ਨਾਮ ਦੇ ਵਿੱਚ ਹੀ ਕ੍ਰਾਈਮ ਆ ਵੀ ਉਹ ਕ੍ਰਾਈਮ ਹੈਗਾ ਆ। ਆਪਣੇ ਵੀ ਬਹੁਤ ਸਾਰੇ ਜਿਹੜੇ ਸਿੱਖ ਆ ਇੱਥੇ ਅਮਰੀਕਾ 'ਚ ਆ ਕੇ ਉਹਨਾਂ ਨੂੰ ਹੇਟ ਕ੍ਰਾਈਮ ਦਾ ਸਾਹਮਣਾ ਕਰਨਾ ਪਿਆ, ਉਹਦੇ ਪੀੜਤ ਜਿਹੜੇ ਉਹ ਬਣੇ ਆ। ਤੇ 200 ਕੋਸ਼ਿਸ਼ਾਂ ਤੋਂ ਬਾਅਦ ਦੇ ਵਿੱਚ ਆਖਿਰਕਾਰ ਇਹ ਸੈਨੇਟ ਨੇ ਜਦੋਂ ਪਾਸ ਕਰ ਦਿੱਤਾ, ਹਾਊਸ ਨੇ ਪਾਸ ਕਰ ਦਿੱਤਾ ਤੇ ਅੱਜ ਰਾਸ਼ਟਰਪਤੀ ਬਾਈਡਨ ਨੇ ਇਸ ਦੇ ਉੱਤੇ ਸਾਈਨ ਕਰ ਦਿੱਤੇ। 3 ਜਿਹੜੇ ਰਿਪਬਲਿਕਨ ਸੀਗੇ ਉਹਨਾਂ ਨੇ ਇਸ ਦੇ ਅਗੇਂਸਟ ਜਿਹੜੀ ਉਹ ਵੋਟ ਪਾਈ ਸੀ। 3 ਦੇ ਮੁਕਾਬਲੇ 422 ਦੇ ਨਾਲ ਇਹ ਹਾਊਸ ਦੇ ਵਿੱਚ 28 ਫਰਵਰੀ ਨੂੰ ਪਾਸ ਹੋਇਆ ਸੀ। ਸੈਨੇਟ ਨੇ ਇਸ ਨੂੰ ਸਰਬਸੰਮਤੀ ਦੇ ਨਾਲ 7 ਮਾਰਚ ਨੂੰ ਪਾਸ ਕਰ ਦਿੱਤਾ ਸੀ। ਜੀ ਸੋ ਜੇ ਫਿਗਰਸ ਦੱਸਦੇ ਜਾਈਏ ਕਹਿੰਦੇ ਪਈ 200 ਦੇ ਕਰੀਬ ਲਿੰਚਿੰਗਸ ਹੋਈਆਂ ਸੀਗੀਆਂ, ਨੋਟ 200, 6500 ਦੇ ਕਰੀਬ ਕਾਲੇ ਮੂਲ ਦੇ ਲੋਕਾਂ ਨੂੰ ਲਿੰਚਿੰਗ ਕਰਕੇ ਮਾਰਿਆ ਗਿਆ 1865 ਤੋਂ ਲੈ ਕੇ 1950 ਤੱਕ NAACP ਰਿਸਰਚ ਦੇ ਮੁਤਾਬਕ। 4743 ਲਿੰਚਿੰਗ 1882 ਤੋਂ ਲੈ ਕੇ 1968 ਤੱਕ ਹੋਈਆਂ। 72% ਵਿਕਟਮ ਉਹਦੇ 'ਚ ਕਾਲੇ ਮੂਲ ਦੇ ਸੀਗੇ। ਸੋ ਰੀਸੈਂਟਲੀ ਵੀ ਇੱਕ ਅਹਿਮਦ ਆਰਬਰੀ ਨਾਮ ਦਾ ਜਿਹੜਾ ਨੌਜਵਾਨ ਸੀ ਉਹਨੂੰ ਲਿੰਚਿੰਗ ਦੇ ਨਾਲ
ਮਾਰਿਆ ਗਿਆ ਸੀਗਾ। ਜੀ। ਅਗਲੀ ਗੱਲ ਕਰਦੇ ਜਾਈਏ, ਯੂਐਨ ਦੇ ਇੱਕ ਉੱਚ ਅਧਿਕਾਰੀ ਨੇ ਮੰਗ ਕੀਤੀ ਆ ਵੀ ਜਿਹੜਾ ਰੂਸ ਤੇ ਯੂਕਰੇਨ ਦੇ ਦਰਮਿਆਨ ਜਿਹੜਾ ਇਸ ਟਾਈਮ ਲੜਾਈ ਚੱਲ ਰਹੀ ਆ, ਉਸ ਦੇ ਵਿੱਚ ਬਹੁਤ ਸਾਰੀਆਂ ਵੀਡੀਓਜ਼ ਸਾਹਮਣੇ ਆ ਰਹੀਆਂ ਜਿਸ ਦੇ ਵਿੱਚ ਇਹ ਦਾਅਵੇ ਆ ਵੀ ਰੂਸੀ ਫੌਜੀਆਂ ਦੇ ਦੁਆਰਾ ਜਿਹੜੇ ਪ੍ਰਿਜ਼ਨਰਸ ਆਫ ਵਾਰ ਆ ਉਹਨਾਂ ਦੇ ਨਾਲ ਮਾੜਾ ਸਲੂਕ ਕੀਤਾ ਜਾ ਰਿਹਾ ਹੈਗਾ ਆ। ਹਿਊਮਨ ਰਾਈਟਸ ਤੇ ਬਹੁਤ ਸਾਰੀਆਂ ਜਿਹੜੀਆਂ ਕਨਵੈਨਸ਼ਨਸ ਆ ਉਸ ਦੇ ਤਹਿਤ ਪ੍ਰਿਜ਼ਨਰ ਆਫ ਵਾਰ ਨੂੰ ਟਾਰਚਰ ਕਰਨਾ, ਤਾਂ ਇਸ ਤਰੀਕੇ ਦੇ ਨਾਲ ਮਾੜਾ ਸਲੂਕ ਕਰਨਾ, ਉਸ ਨੂੰ ਇੱਕ ਵਾਰ ਕ੍ਰਾਈਮ ਦੇ ਵਜੋਂ ਵੀ ਦੇਖਿਆ ਜਾਂਦਾ ਆ। ਇਸ ਅਧਿਕਾਰੀ ਨੇ ਹੁਣ ਮੰਗ ਕੀਤੀ ਆ ਵੀ ਇਹਨਾਂ ਵੀਡੀਓਜ਼ ਦੀ ਜਿਹੜੀ ਉਹ ਜਾਂਚ ਕੀਤੀ ਜਾਵੇ ਜਿਸ ਦੇ ਵਿੱਚ ਅਜਿਹਾ ਦੋਸ਼ ਜਿਹੜੇ ਉਹ ਲੱਗ ਰਹੇ ਹੈਗੇ ਆ। ਯੂਕਰੇਨ ਦੀ ਆਰਮੀ ਦੇ ਇੱਕ ਕਮਾਂਡਰ ਨੇ ਇਹ ਸੁਜੈਸ਼ਨ ਕੀਤੀ ਸੀ ਵੀ ਇਹ ਜਿਹੜੇ ਪ੍ਰੋਪੋਗੰਡਾ ਆ ਇੱਕ ਹਿਸਾਬ ਦੇ ਨਾਲ ਜਿਹੜੀਆਂ ਸਟੇਜਡ ਵੀਡੀਓਜ਼ ਆ ਉਹ ਬਣਾਈਆਂ ਗਈਆਂ ਹੈਗੀਆਂ ਆ। ਸੋ ਇਹ ਹੁਣ ਦੇਖੋ ਅੱਗੇ ਕੀ ਬਣਦਾ ਹੈਗਾ ਆ। ਇੱਕ ਵਾਰ ਯੁੱਧ ਬੰਦ ਹੋਊਗਾ ਉਸ ਤੋਂ ਬਾਅਦ ਦੇ ਵਿੱਚ ਹੀ ਦੱਸਿਆ ਜਾ ਸਕਦਾ ਆ। ਇਹ ਵੀ ਆਪਾਂ ਦੇਖਿਆ ਸੀਗਾ ਵੀ ਰੂਸੀ ਫੌਜੀਆਂ ਨੂੰ ਯੂਕਰੇਨ ਦੀ ਫੌਜ ਦੇ ਕੱਪੜੇ ਪਵਾ ਕੇ ਵੀ ਜਿਹੜਾ ਯੂਕਰੇਨ ਦੇ ਅੰਦਰ ਆ ਉਹ ਘੱਲਿਆ ਗਿਆ ਸੀ। ਤੇ ਹੁਣ ਅਜਿਹੀ ਇੱਕ ਵੀਡੀਓ ਸਾਹਮਣੇ ਆ ਰਹੀ ਹੈ ਜਿਸ ਦੇ ਵਿੱਚ ਕਹਿੰਦੇ ਵੀ ਯੂਕਰੇਨੀ ਫੋਰਸਿਸ ਦੇ ਦੁਆਰਾ ਰਸ਼ੀਅਨ ਸੈਪਰੇਟਿਸਟ ਦੇ ਹੱਕ ਵਾਲੇ ਫੌਜੀਆਂ ਨੂੰ ਜਾਂ ਉਹਨਾਂ ਲੋਕਾਂ ਨੂੰ ਯੂਕਰੇਨ ਦੀ ਸਿਟੀ ਦੇ ਲਾਗੇ ਫੜਿਆ ਗਿਆ ਆ ਤੇ ਉਹਨਾਂ ਦੇ ਨਾਲ ਤਸ਼ੱਦਦ ਜਿਹੜਾ ਉਹ ਕੀਤਾ ਜਾ ਰਿਹਾ ਆ। ਸੋ ਇੱਕ ਵੀਡੀਓ ਉਸ ਤੋਂ ਦੂਜੇ ਪਾਸਿਓਂ ਵੀ ਆਈ ਆ ਜਿਸ ਦੇ ਵਿੱਚ ਰੂਸੀ ਫੌਜੀ ਯੂਕਰੇਨ ਦੇ ਫੌਜੀਆਂ ਨੂੰ ਜਾਂ ਪ੍ਰਿਜ਼ਨਰਸ ਨੂੰ ਮਾਰਦੇ ਹੋਏ ਦਿਖਾਏ ਜਾ ਰਹੇ ਨੇ। ਸੋ ਇੱਦਾਂ ਦਾ ਜ਼ੁਲਮ ਅਜਿਹੀਆਂ ਯੁੱਧ ਦੇ ਵਿੱਚ, ਜੰਗ ਦੇ ਵਿੱਚ ਹੁੰਦੇ ਤਾਂ ਜ਼ਰੂਰ ਆ, ਬਹੁਤ ਘੱਟ ਆਪਾਂ ਦੇਖਦੇ ਹਾਂ ਵੀ ਅਜਿਹੇ ਦੋਸ਼ੀਆਂ ਨੂੰ ਅਸਲ ਦੇ ਵਿੱਚ ਅਖੀਰ 'ਚ ਸਜ਼ਾ ਜਿਹੜੀ ਆ ਉਹ ਮਿਲਦੀ ਹੋਵੇ। ਜੀ, ਅਗਲੀ ਖਬਰ ਪਰ ਚਲੀਏ ਤੇ ਅੱਜ ਪ੍ਰੈਜ਼ੀਡੈਂਟ ਬਾਈਡਨ ਹੋਣਾ ਨੇ ਇਹ ਕਿਹਾ ਆ ਵੀ ਯੂਐਸ ਯੂਕਰੇਨ ਨੂੰ ਹੈਲਪ ਦਿੰਦਾ ਰਹੂਗਾ ਤਾਂ ਕਿ ਉਹ ਆਪਣੇ ਆਪ ਨੂੰ ਡਿਫੈਂਡ ਕਰ ਸਕਣ। ਈਵਨ ਦੋ ਰਸ਼ੀਆ ਵਾਲਿਆਂ ਨੇ ਕਲੇਮ ਕਰ ਦਿੱਤਾ ਆ ਵੀ ਅਸੀਂ ਕੀਵ ਟਾਊਨ ਤੋਂ ਪਿੱਛੇ ਹਟ ਰਹੇ ਹੈਗੇ ਆ। ਸੋ ਰਸ਼ੀਆ ਨੇ ਈਵਨ ਅਨਾਉਂਸਮੈਂਟ ਕਰਤੀ ਆ, ਪਰ ਵਾਈਟ ਹਾਊਸ ਕਹਿ ਰਿਹਾ ਵੀ ਉਹਦੇ ਉੱਤੇ ਕਿਸੇ ਤਰ੍ਹਾਂ ਦਾ ਯਕੀਨ ਨਹੀਂ ਕੀਤਾ ਜਾ ਸਕਦਾ ਹੈਗਾ। ਸੋ ਇਸ ਕਰਕੇ ਅਸੀਂ ਪੂਰੀ ਜਿਹੜੀ ਹੈਲਪ ਆ ਉਹ ਯੂਕਰੇਨ ਦੇ ਪ੍ਰੈਜ਼ੀਡੈਂਟ ਜ਼ੈਲੈਂਸਕੀ ਆ ਉਹਨਾਂ ਦੀ ਕਰਦੇ ਰਹਾਂਗੇ। ਸੋ ਪਿਛਲੇ ਦਿਨਾਂ ਦੇ ਵਿੱਚ ਪ੍ਰੈਜ਼ੀਡੈਂਟ ਬਾਈਡਨ ਜਿਹੜੇ ਹੈਡ ਆਫ ਸਟੇਟ ਹੈਗੇ ਫਰਾਂਸ ਦੇ, ਜਰਮਨ ਦੇ, ਇਟਲੀ ਦੇ ਤੇ ਗ੍ਰੇਟ ਬ੍ਰਿਟੇਨ ਦੇ, ਉਹ ਅੱਜ ਸਵੇਰੇ ਉਹਨਾਂ ਦੇ ਨਾਲ ਮਿਲੇ ਹੈਗੇ ਆ ਤੇ ਉਹਦੇ ਵਿੱਚ ਉਹਨਾਂ ਨੇ ਗੱਲਬਾਤ ਕੀਤੀ ਆ ਵੀ ਕਿਸ ਤਰ੍ਹਾਂ ਰਸ਼ੀਆ ਦੇ ਉੱਤੇ ਸੈਂਕਸ਼ਨਸ ਲਾ ਕੇ ਉਹਨਾਂ ਨੂੰ ਦਬਾਇਆ ਜਾ ਸਕਦਾ ਤਾਂ ਕਿ ਛੇਤੀ ਤੋਂ ਛੇਤੀ ਉਹ ਯੂਕਰੇਨ ਤੋਂ ਵਾਪਸ ਰਸ਼ੀਆ ਦੇ ਵਿੱਚ ਚਲੇ ਜਾਣ। ਜੀ, ਅਗਲੀ ਖਬਰ ਕੈਲੀਫੋਰਨੀਆ ਤੋਂ ਆ ਰਹੀ ਆ। 70 ਸਾਲਾਂ ਦਾ ਫਰੈਡਰਿਕ ਨਿਊਹਾਲ ਵੁਡਸ, ਜਿਸ ਦੇ ਉੱਤੇ 1976 ਦੇ ਵਿੱਚ ਇਹ ਦੋਸ਼ ਸੀਗੇ ਤੇ ਉਸ ਨੂੰ ਸਜ਼ਾ ਵੀ ਹੋਈ ਸੀ। ਉਸਨੇ 26 ਜਿਹੜੇ ਵਿਦਿਆਰਥੀ ਬੱਚੇ ਜਿਨ੍ਹਾਂ ਦੀ ਉਮਰ 5 ਤੋਂ 14 ਸਾਲ ਸੀਗੇ, ਚੋਚਲਾ ਦੇ ਸਕੂਲ ਦੇ, ਉਹਨਾਂ ਦੀ ਵੈਨ ਨੂੰ ਅਬਡਕਟ ਕਰਕੇ ਬਾਅਦ ਦੇ ਵਿੱਚ ਇੱਕ ਲਿਵਰਮੋਰ ਦੇ ਨਜ਼ਦੀਕ ਰੌਕ ਕੁਐਰੀ ਦੇ ਵਿੱਚ ਬੰਧਕ ਬਣਾ ਕੇ ਰੱਖਿਆ ਸੀਗਾ। ਉਸ ਨੂੰ ਸਜ਼ਾ ਹੋਈ ਸੀ। ਉਸ ਦੇ ਪੈਰੋਲ ਦੀ ਹੀਅਰਿੰਗ ਚੱਲ ਰਹੀ ਸੀ ਤੇ ਕਹਿੰਦੇ ਵੀ ਉਸ ਨੂੰ ਉਸ ਲਈ ਅਪਰੂਵ ਕਰ ਦਿੱਤਾ ਗਿਆ ਆ। ਪਿਛਲੇ 4 ਦਹਾਕਿਆਂ ਤੋਂ ਇਹ ਕੈਲੀਫੋਰਨੀਆ ਮੈਨਸ ਕਲੋਨੀ ਜਿਹੜੀ ਕਿ ਇੱਕ ਸਟੇਟ ਪ੍ਰਿਜ਼ਨ ਹੈਗੀ ਆ ਸੈਨ ਲੂਇਸ ਓਬਿਸਪੋ ਕਾਉਂਟੀ ਦੇ ਵਿੱਚ, ਉਸ ਦੇ ਵਿੱਚ ਡਾਕੇ ਰੱਖਿਆ ਗਿਆ ਸੀ। ਇਸ ਤੋਂ ਪਹਿਲਾਂ 17 ਵਾਰੀ ਇਸ ਨੇ ਕੋਸ਼ਿਸ਼ ਕੀਤੀ ਸੀ ਪੈਰੋਲ ਲੈਣ ਦੀ, ਜਿਸ ਨੂੰ ਉਹਨਾਂ ਨੇ ਰੱਦ ਕਰ ਦਿੱਤਾ ਸੀਗਾ। ਸੋ ਕਹਿੰਦੇ ਵੀ 26 ਨਿਆਣੇ ਤੇ ਨਾਲ ਜਿਹੜਾ ਉਹ ਬੱਸ ਦਾ, ਸਕੂਲ ਬੱਸ ਦਾ ਜਿਹੜਾ ਡਰਾਈਵਰ ਸੀਗਾ, ਉਸ ਨੂੰ ਇਹਨੇ ਬੰਧਕ ਬਣਾ ਕੇ ਜਿਹੜਾ ਉਹ ਰੱਖਿਆ ਹੋਇਆ ਸੀ। ਸੋ ਹੁਣ ਜਿਹੜੇ ਪਰਿਵਾਰ ਹੈਗੇ ਆ, ਪੀੜਤ ਪਰਿਵਾਰ ਆ, ਉਹ ਇਸ ਦੀ ਪੈਰੋਲ ਮਿਲਣ ਦੀ ਗੱਲ ਨੂੰ ਅਪਰੂਵਲ ਜਿਹੜੀ ਉਹ ਮਿਲੀ ਆ, ਪੈਰੋਲ ਦੇ ਲਈ ਜਿਹੜਾ ਇਸ ਨੂੰ ਅਪਰੂਵਲ ਮਿਲੀ ਆ, ਪੈਰੋਲ ਅਜੇ ਨਹੀਂ ਮਿਲੀ ਪਰ ਪੈਰੋਲ ਲੈਣ ਦੇ ਲਈ ਇਹ ਕਰ ਸਕਦਾ ਹੈ, ਉਸ ਦੇ ਲਈ ਅਪਰੂਵਲ ਜਿਹੜੀ ਉਹ ਮਿਲੀ ਆ, ਉਸ ਤੋਂ ਨਾਖੁਸ਼ ਆ। ਉਹ ਕਹਿੰਦੇ ਆ ਵੀ ਸਾਨੂੰ ਅਜੇ ਵੀ ਇਸ ਤੋਂ ਡਰ ਲੱਗਦਾ ਹੈਗਾ ਆ। ਸੋ ਇਹਨੇ ਪੈਰੋਲ ਦੀ ਜਿਹੜੀ ਇਸ ਹੀਅਰਿੰਗ ਦੇ ਵਿੱਚ ਕਿਹਾ ਵੀ ਮੈਂ ਉਸ ਟਾਈਮ ਦੇ ਉੱਤੇ 24 ਸਾਲਾਂ ਦਾ ਸੀਗਾ, ਮੈਨੂੰ ਜਿਹੜਾ ਉਹ ਨਹੀਂ ਸੀ ਪਤਾ ਵੀ ਮੈਂ ਕੀ ਕੁਛ ਜਿਹੜਾ ਉਹ ਕਰ ਰਿਹਾ, ਤੇ ਕਹਿੰਦਾ ਵੀ ਮੈਂ ਆਪਣੇ ਕਿਤੇ ਇਸ ਕੁਕਰਮ
ਦੀ ਪੂਰੀ ਜ਼ਿੰਮੇਵਾਰੀ ਜਿਹੜੀ ਉਹ ਲੈਣਾ ਆ। ਇਸ ਤੋਂ ਪਹਿਲਾਂ ਇਸ ਦੇ ਨਾਲ ਜਿਹੜੇ ਸਾਥੀ ਸੀ ਜਿਨ੍ਹਾਂ ਨੇ ਇਸ ਜੁਰਮ ਦੇ ਵਿੱਚ ਸਾਥ ਦਿੱਤਾ ਸੀ, ਉਹਨਾਂ ਨੂੰ ਕਹਿੰਦੇ ਆ ਵੀ ਫ੍ਰੀ ਕਰ ਦਿੱਤਾ ਗਿਆ ਸੀਗਾ ਅਪੀਲ ਕੋਰਟਸ ਦੇ ਆਰਡਰ ਤੋਂ ਬਾਅਦ ਦੇ ਵਿੱਚ 2012 ਚ ਰਿਚਰਡ ਤੇ ਉਸ ਟਾਈਮ ਦੇ ਉੱਤੇ ਨਾਲ ਹੀ ਜਿਹੜੇ ਗਵਰਨਰ ਸੀਗੇ ਜਿਹੜੇ ਜੈਰੀ ਬਰਾਊਨ, ਉਹਨਾਂ ਨੇ ਜੇਮਸ ਨੂੰ ਵੀ ਪੈਰੋਲ ਦਿੱਤੀ ਸੀ 2015 ਦੇ ਵਿੱਚ। ਜੀ, ਅੱਜ ਸਵੇਰੇ ਆਪਾਂ ਅਪਡੇਟ ਅਮਰੀਕਾ 'ਚ ਖਬਰ ਸਾਂਝੀ ਕੀਤੀ ਸੀ ਵੀ ਕਿਸ ਤਰ੍ਹਾਂ ਪੀਪੀਪੀ ਲੋਨ ਦੇ ਸੰਬੰਧ ਵਿੱਚ ਬਹੁਤ ਸਾਰੀਆਂ ਪ੍ਰਾਈਵੇਟ ਕੰਪਨੀਆਂ ਤੇ ਇੰਡੀਵਿਜੂਅਲ ਲੋਕਾਂ ਨੇ ਫਰਾਡ ਕੀਤੇ ਆ। ਹੁਣ ਕੈਲੀਫੋਰਨੀਆ ਦੇ ਵਿੱਚ ਅੱਜ ਇੱਕ ਨਵੇਂ ਫਰਾਡ ਦੀ ਗੱਲਬਾਤ ਆਈ ਆ। ਕਹਿੰਦੇ ਬਹੁਤ ਵੱਡੀ ਸਕੇਲ ਦੇ ਉੱਤੇ ਫਰਾਡ ਹੋਇਆ ਕੈਲੀਫੋਰਨੀਆ 'ਚ ਹੌਸਪਿਸ ਇੰਡਸਟਰੀ ਦੇ ਵਿੱਚ। ਹੌਸਪਿਸ ਇੰਡਸਟਰੀ ਕਹਿੰਦੇ ਬਹੁਤ ਬੂਮ ਕੀਤੀ ਆ ਪਿਛਲੇ ਸਾਲਾਂ ਦੇ ਦੌਰਾਨ। ਬਹੁਤ ਨਵੇਂ ਸੈਂਟਰ ਖੋਲ੍ਹੇ ਗਏ ਆ। ਹੌਸਪਿਸ 'ਚ ਕੀ ਹੁੰਦਾ ਯੂਜਲੀ ਜਦੋਂ ਬਜ਼ੁਰਗ ਬਹੁਤ ਜ਼ਿਆਦਾ ਹੈਲਥੀ ਨਹੀਂ ਹੁੰਦਾ ਤੇ ਉਹਨਾਂ ਨੂੰ ਸੈਂਟਰ ਦੇ ਵਿੱਚ ਛੱਡ ਦਿੱਤਾ ਜਾਂਦਾ ਆ ਜਾਂ ਉੱਥੇ ਭੇਜਿਆ ਜਾਂਦਾ ਵੀ ਉੱਥੇ ਟੇਕ ਕੇਅਰ ਕਰਾਂਗੇ। ਤੇ ਟੇਕ ਕੇਅਰ ਤਾਂ ਉੱਥੇ ਕੀ ਕਰਨੀ, ਇੱਕ ਤਰ੍ਹਾਂ ਨਾਲ ਬੰਦੇ ਦੀ ਮੌਤ ਉਡੀਕਣ ਵਾਲੀ ਗੱਲ ਹੁੰਦੀ ਹੈਗੀ ਆ। ਹੁਣ ਕੈਲੀਫੋਰਨੀਆ ਦੀ ਸਟੇਟ ਨੇ ਇਹ ਜਿਹੜੇ ਹੌਸਪਿਸ ਇੰਡਸਟਰੀ ਆ, ਇਹਨਾਂ ਦੇ ਸੈਂਟਰ ਆ, ਉਹਨਾਂ ਨੂੰ ਆਡਿਟ ਕੀਤਾ ਹੈਗਾ। ਲਾਸ ਐਂਜਲਸ ਟਾਈਮ ਨੇ ਇਨਵੈਸਟੀਗੇਸ਼ਨ ਰਿਪੋਰਟ ਇੱਕ ਛਾਪੀ ਆ, ਜਿਹਦੇ ਮੁਤਾਬਕ ਉਹਨਾਂ ਨੇ ਇਹ ਕਿਹਾ ਵੀ ਮਿਲੀਅਨਸ ਆਫ ਡਾਲਰ ਦਾ ਜਿਹੜਾ ਆ ਫਰਾਡ ਆ 150 ਲਾਇਸੈਂਸਡ ਹੌਸਪਿਸ ਤੇ ਹੋਮ ਹੈਲਥ ਏਜੰਸੀਜ਼ ਵੱਲੋਂ ਕੀਤਾ ਗਿਆ। ਕਹਿੰਦੇ ਵੀ ਝੂਠੇ ਬਿੱਲ ਬਣਾ ਕੇ ਮੈਡੀਕੇਅਰ ਤੇ ਮੈਡੀਕਲ ਪ੍ਰੋਗਰਾਮ ਦੇ ਅੰਡਰ ਫੈਡਰਲ ਗਵਰਨਮੈਂਟ ਨੂੰ ਦਿੱਤੇ ਗਏ ਆ। ਕੱਲੇ ਐਲਏ ਕਾਉਂਟੀ ਦੇ ਵਿੱਚ 105 ਮਿਲੀਅਨ ਡਾਲਰ ਦਾ ਸਨ 2019 ਚ ਫਰਾਡ ਹੋਇਆ। ਇਹਨਾਂ ਜਿਹੜੇ ਇਹ ਸੈਂਟਰਸ ਹੈਗੇ ਆ ਜਿੱਥੇ ਬਜ਼ੁਰਗਾਂ ਨੂੰ ਰੱਖਿਆ ਜਾਂਦਾ। ਡਿਪਾਰਟਮੈਂਟ ਆਫ ਪਬਲਿਕ ਹੈਲਥ ਹੌਸਪਿਸ ਏਜੰਸੀ ਲਾਇਸੈਂਸਿੰਗ ਕਹਿੰਦੇ ਵੀ ਉਹਨਾਂ 'ਚ ਹਿੰਮਤ ਹੀ ਨਹੀਂ ਹੋਈ ਵੀ ਅਸੀਂ ਫਰਾਡ ਨੂੰ ਰੋਕ ਸਕੀਏ। ਉਹਨਾਂ ਨੇ ਕਦੇ ਆਡਿਟ ਵੀ ਨਹੀਂ ਕੀਤਾ, ਜਿਹੜੀ ਰੈਗੂਲੇਟਰੀ ਏਜੰਸੀ ਆ ਜਿਨ੍ਹਾਂ ਨੇ ਇਹਨਾਂ ਨੂੰ ਜਾ ਕੇ ਚੈੱਕ ਕਰਨਾ ਸੀ। ਜੀ ਬਿਲਕੁਲ, ਕੌੜੇ ਸ਼ਬਦਾਂ 'ਚ ਕਹੀਏ ਤਾਂ ਬਜ਼ੁਰਗਾਂ ਨੂੰ ਮਰਨ ਦੇ ਲਈ ਉੱਥੇ ਜਿਹੜਾ ਉਹ ਛੱਡ ਦਿੱਤਾ ਜਾਂਦਾ ਹੈਗਾ ਆ। ਪਰਿਵਾਰ ਜਾਂ ਜਿਨ੍ਹਾਂ ਦੇ ਹੈਗੇ ਨਹੀਂ ਆ ਜਾਂ ਨਹੀਂ ਟੇਕ ਕੇਅਰ ਕਰਨਾ ਚਾਹੁੰਦੇ, ਉਹ ਫਿਰ ਇਹਨਾਂ ਥਾਵਾਂ ਦੇ ਉੱਤੇ ਉਹ ਛੱਡ ਦਿੰਦੇ ਆ। ਸੋ ਇਹ ਫਰਾਡ ਜਿਹੜਾ ਹਰਜੋਤ ਸਿੰਘ ਜੀ 64 ਫੇਰੇ ਕਿਸ ਤਰੀਕੇ ਦੇ ਨਾਲ ਫੈਲਿਆ ਹੋਇਆ, ਇਹ ਕਮਾਲ ਦੀਆਂ ਜਿਹੜੀਆਂ ਉਹ ਜੀ ਗੱਲਾਂ ਆ। ਆਡੀਟਰਸ ਨੇ ਕਹਿੰਦੇ ਨੋਟ ਕੀਤਾ ਵੀ ਪਬਲਿਕ ਹੈਲਥ ਦੇ ਦੁਆਰਾ ਇਹਨਾਂ ਲਾਇਸੈਂਸ ਨੂੰ ਅਪਰੂਵ ਕੀਤਾ ਗਿਆ ਸੀ। ਕਈ ਫੋਰ ਪ੍ਰੋਫਿਟ ਜਿਹੜੀਆਂ ਫੈਸਿਲਿਟੀਜ਼ ਆ ਉਹਨਾਂ ਦੇ ਲਈ ਵੀ, ਜਦ ਕਿ ਉਹਨਾਂ ਨੂੰ ਇਹ ਪਤਾ ਸੀਗਾ ਵੀ ਇਸ ਦੇ ਵਿੱਚ ਕਈ ਦਿੱਕਤਾਂ ਨੇ, ਮੁਸ਼ਕਲਾਂ ਨੇ। ਇੱਕ ਹਿਸਾਬ ਦੇ ਨਾਲ ਉਹਨਾਂ ਨੇ ਇਹ ਫਰਾਡ ਕਰਨ ਵਾਲਿਆਂ ਨੂੰ ਅਨੇਬਲ ਹੀ ਕੀਤਾ ਆ ਵੀ ਉਹ ਉਸੇ ਤਰੀਕੇ ਦੇ ਨਾਲ ਚੱਲਦੇ ਰਹਿਣ। ਤੇ ਫਿਰ ਆਪਾਂ ਨੂੰ ਪਤਾ ਹੀ ਆ ਵੀ ਕੀ ਕੁਛ ਵਾਪਰਿਆ। ਸਭ ਨੂੰ ਯਾਦ ਹੋਣਾ ਕੋਵਿਡ ਦੇ ਦੌਰਾਨ ਵੀ ਜਿੱਥੇ ਬਜ਼ੁਰਗ ਰਹਿੰਦੇ ਸੀ ਉਹਨਾਂ ਦੇ ਨਾਲ ਕੀ ਕੁਛ ਵਾਪਰਿਆ। ਜਿਹੜਾ ਕੋਈ ਕੋਵਿਡ ਤੋਂ ਪੀੜਤ ਹੋ ਵੀ ਜਾਂਦਾ ਸੀ ਉਹਨੂੰ ਵੀ ਮੁੜ ਵਾਪਸ ਉੱਥੇ ਘੱਲ ਦਿੱਤਾ ਜਾਂਦਾ ਸੀ। ਸਭ ਤੋਂ ਵੱਡੇ ਮੌਤਾਂ ਦੇ ਜਿਹੜੇ ਆંકੜੇ ਆ ਉਹ ਜਿੱਥੇ ਬਜ਼ੁਰਗਾਂ ਨੂੰ ਰੱਖਿਆ ਜਾਂਦਾ ਸੀ ਇਹ ਲਾਇਆ ਗਿਆ ਆ ਜੀ ਤੋ ਆਲਰੇਡੀ। ਸਭ ਤੋਂ ਮਾੜੀ ਜੀ ਗੱਲ ਰਾਜਕਰਨਵੀਰ ਸਿੰਘ ਜੀ ਇਹ ਆ ਵੀ ਜਿੱਥੇ ਕਹਿੰਦੇ ਵੀ ਬੰਦੇ ਭੇਜੇ ਜਾਂਦੇ ਆ ਵੀ ਬੰਦੇ ਮਰਨ ਵਾਲੇ ਆ, ਉਹਨਾਂ ਨੂੰ ਇੱਕ ਤਰ੍ਹਾਂ ਦੇ ਨਾਲ ਇਹ ਜਿਹੜੀ ਇੰਡਸਟਰੀ ਆ ਉਹਦਾ ਮੇਨ ਮਕਸਦ ਇਹ ਹੁੰਦਾ ਹੈਗਾ ਵੀ ਉਹਨਾਂ ਨੂੰ ਕੰਫਰਟ ਦੇਣੀ, ਉਹਨਾਂ ਨੂੰ ਵਧੀਆ ਫੂਡ ਦੇਣਾ ਤਾਂ ਕਿ ਉਹ ਜੋ ਉਹਨਾਂ ਦੀ ਜ਼ਿੰਦਗੀ ਦੇ ਦਿਨ ਹੈਗੇ ਉਹਨਾਂ ਨੂੰ ਵਧੀਆ ਬਤੀਤ ਕਰ ਸਕਣ। ਪਰ ਕਹਿੰਦੇ ਵੀ ਉਹਨਾਂ ਨੂੰ ਹਾਰਮ ਕੀਤਾ ਗਿਆ ਤੇ ਨੈਗਲੈਕਟ ਕੀਤਾ ਗਿਆ ਪਸ਼ੂਆਂ ਵਾਂਗ। 20 ਸਾਲਾਂ ਦੇ ਵਿੱਚ ਯੂਐਸ ਦੇ ਵਿੱਚ ਹੌਸਪਿਸ ਇੰਡਸਟਰੀ ਡਬਲ ਹੋਈ ਹੈਗੀ ਆ। ਜਦ ਕਿ ਮੈਡੀਕੇਅਰ ਸਪੈਂਡਿੰਗ ਬਿੱਲ 3 ਬਿਲੀਅਨ ਤੋਂ ਵੱਧ ਕੇ ਸਨ 2000 ਤੋਂ ਲੈ ਕੇ ਹੁਣ ਤੱਕ 22.4 ਬਿਲੀਅਨ ਡਾਲਰ ਤੱਕ ਪਹੁੰਚ ਗਿਆ ਹੈਗਾ। 1.7 ਮਿਲੀਅਨ ਮੈਡੀਕੇਅਰ ਬੈਨੀਫੀਸ਼ੀਅਰੀਜ਼ ਇਸ ਟਾਈਮ ਦੇ ਉੱਤੇ 5058 ਜਿਹੜੇ ਪ੍ਰੋਵਾਈਡਰਸ ਆ, ਜਿਹੜੇ ਸੈਂਟਰ ਆ, ਉਹਨਾਂ ਦੇ ਵਿੱਚ ਹੈਲਪ ਲੈ ਰਹੇ ਹੈਗੇ ਆ। ਐਲਏ ਕਾਉਂਟੀ ਦੇ ਵਿੱਚ ਪਿਛਲੇ 10 ਸਾਲਾਂ ਦੇ ਵਿੱਚ ਕਹਿੰਦੇ 6 ਫੋਲਡ ਇਨਕਰੀਜ਼ ਹੋਇਆ। ਇਹ ਬਿਜ਼ਨਸ ਹੀ ਬਣਾਇਆ ਉਹਨਾਂ ਨੇ। 1200 ਦੇ ਕਰੀਬ ਮੈਡੀਕੇਅਰ ਸਰਟੀਫਾਈਡ ਪ੍ਰੋਵਾਈਡਰਸ 2020 ਸਨ ਦੇ ਵਿੱਚ ਸੀਗੇ। ਜੀ ਇਸ ਟਾਈਮ ਇਹਨਾਂ ਨੇ ਇੱਕ ਮੋਰੀਟੋਰੀਅਮ ਲਾਇਆ ਆ, ਕਿਸੇ ਵੀ ਹੌਸਪਿਸ ਏਜੰਸੀ ਨੂੰ ਨਵੇਂ ਲਾਇਸੈਂਸ ਜਿਹੜੇ ਆ ਉਹ ਨਹੀਂ ਦਿੱਤੇ ਜਾ ਰਹੇ। 1 ਜਨਵਰੀ ਤੋਂ ਇਹ ਮੋਰੀਟੋਰੀਅਮ ਚੱਲੇਗਾ, 1 ਸਾਲ ਤੱਕ ਰਹੇਗਾ। ਜਿਹੜੀ ਆਡਿਟ ਰਿਪੋਰਟ ਦੀ ਪਬਲੀਕੇਸ਼ਨ ਡੇਟ ਆ ਉਸ ਤੋਂ ਬਾਅਦ ਵਿੱਚ ਜਿਹੜੇ ਡਿਪਾਰਟਮੈਂਟ ਆਫ ਪਬਲਿਕ ਹੈਲਥ ਦੇ ਡਾਇਰੈਕਟਰ ਟੋਮਸ ਜੇ ਐਰੋਕੋਨਾ, ਉਹ ਕਹਿੰਦੇ ਆ ਵੀ ਮੰਨਦੇ ਆ ਵੀ ਏਜੰਸੀ ਐਗਰੀ ਕਰਦੀ ਆ ਵੀ ਜਿਹੜੀਆਂ ਆਡਿਟ ਦੀਆਂ ਫਾਈਂਡਿੰਗਸ ਹੋਈਆਂ ਆ
ਵੀ ਉਹ ਸਟੀਕ ਨੇ। ਅਗਲੀ ਜੀ, ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਬਾਈਡਨ ਪ੍ਰਸ਼ਾਸਨ ਇਮੀਗ੍ਰੇਸ਼ਨ ਦੇ ਕੇਸਾਂ ਦੇ ਵਿੱਚ ਤੇਜ਼ੀ ਲਿਆਉਣ ਦੇ ਲਈ ਉਹ ਕਹਿੰਦੇ ਆ ਪ੍ਰੋਸੈਸਿੰਗ ਨੂੰ ਤੇਜ਼ ਕਰਨ ਦੀ ਕੋਸ਼ਿਸ਼ ਕਰਨ ਜਾ ਰਹੇ ਆ। ਇੱਕ ਹਿਸਾਬ ਦੇ ਨਾਲ ਪ੍ਰੀਮੀਅਮ ਪ੍ਰੋਸੈਸਿੰਗ ਜਿਹੜੀ ਆਪਾਂ H1B ਕੇਸਾਂ ਦੇ ਵਿੱਚ ਦੇਖਦੇ ਆ, ਉਹ ਬਾਕੀ ਥਾਵਾਂ ਦੇ ਉੱਤੇ ਵੀ ਲੈ ਕੇ ਆਉਣ ਜਾ ਰਹੀ ਆ। ਨਵੇਂ ਮੈਜਰਸ ਦੇ ਤਹਿਤ USCIS ਆਪਣੇ ਇਸ ਰੂਲ ਨੂੰ ਵਿੱਚ ਵਾਧਾ ਕਰੇਗੀ ਪ੍ਰੀਮੀਅਮ ਪ੍ਰੋਸੈਸਿੰਗ ਵਾਲੇ, ਜਿਸ ਦੇ ਵਿੱਚ ਐਪਲੀਕੈਂਟਸ ਨੂੰ ਮੌਕਾ ਹੋਊਗਾ ਵੀ $2500 ਐਕਸਟਰਾ ਫੀਸ ਦੇ ਕੇ ਉਹ ਆਪਣੇ ਕੇਸ ਆ ਜਲਦੀ ਰਿਵਿਊ ਕਰਾ ਲੈਣ। 9.5 ਮਿਲੀਅਨ ਕੇਸ ਇਸ ਟਾਈਮ ਬੈਕਲੌਗ ਦੇ ਵਿੱਚ ਪਏ ਆ। 9.5 ਮਿਲੀਅਨ ਕੇਸਿਸ ਜਿਹੜੇ ਆ ਉਹ ਬੈਕਲੌਗ ਦੇ ਵਿੱਚ ਆ ਤੇ ਸਪੀਡ ਅਪ ਪ੍ਰੋਸੈਸ ਕਰਨਾ ਚਾਹੁੰਦੇ ਨੇ। ਹੁਣ ਤੁਸੀਂ ਆਪ ਹਿਸਾਬ ਲਾ ਲਓ, ਜੇ ਇਹਨਾਂ ਵਿੱਚੋਂ ਅੱਧੇ ਲੋਕ ਵੀ ਸਪੀਡ ਅਪ ਕਰਨਾ ਚਾਹੋਗੇ ਤਾਂ USCIS ਨੂੰ ਫੀਸਾਂ ਦੇ ਵਿੱਚ ਚੰਗਾ ਫੰਡਿੰਗ ਜਿਹੜੀ ਉਹ ਮਿਲੇਗੀ। USCIS ਇੱਕ ਅਜਿਹੀ ਏਜੰਸੀ ਆ ਜਿਸ ਦਾ ਬਹੁਤਾ ਫੰਡਿੰਗ ਉਸ ਦੀਆਂ ਲਈਆਂ ਗਈਆਂ ਫੀਸਾਂ ਤੋਂ ਹੀ ਕੀਤੀ ਜਾਂਦੀ ਆ। 2019 ਦੇ ਫਿਸਕਲ ਈਅਰ ਦੇ ਖਤਮ ਹੋਣ ਤੋਂ ਬਾਅਦ ਦੇ ਵਿੱਚ 66% ਬੈਕਲੌਗ ਦੇ ਵਿੱਚ ਵਾਧਾ ਹੋਇਆ ਆ। ਫਰਵਰੀ ਤੱਕ USCIS ਜਿਹੜੀ ਆ ਉਹ 9.5 ਮਿਲੀਅਨ ਪੈਂਡਿੰਗ ਐਪਲੀਕੇਸ਼ਨਸ ਦੇ ਉੱਤੇ ਕੰਮ ਕਰ ਰਹੀ ਹੈਗੀ ਆ। ਸੋ ਕਹਿੰਦੇ ਵੀ ਜੇ ਇਹ ਰੂਲ ਇਹ ਜਿਹੜਾ ਸੈੱਟ ਹੋ ਜਾਂਦਾ ਹੈ 60 ਦਿਨਾਂ ਬਾਅਦ ਜੋ ਲਾਗੂ ਹੋਊਗਾ, ਤਾਂ ਜਿਹੜੇ ਲੋਕਾਂ ਦੇ ਵਰਕ ਪਰਮਿਟ ਰੁਕੇ ਪਏ ਆ, ਹੋਰ ਜਿਹੜੇ ਕੰਮਕਾਜ ਰੁਕੇ ਪਏ ਆ, ਉਹ $2500 ਐਕਸਟਰਾ ਫੀਸ ਦੇ ਕੇ ਆਪਣੇ ਕੇਸਾਂ ਨੂੰ 45 ਦਿਨਾਂ ਦੇ ਵਿੱਚ ਉਸ ਦਾ ਫੈਸਲਾ ਆ ਉਹ ਲੈ ਸਕਣਗੇ। ਇਸ ਤੋਂ ਪਹਿਲਾਂ ਆਪਾਂ ਬੀਤੇ ਅਪਡੇਟ ਅਮਰੀਕਾ ਦੇ ਜਿਹੜੇ ਇਮੀਗ੍ਰੇਸ਼ਨ ਸਪੈਸ਼ਲ ਪ੍ਰੋਗਰਾਮ 'ਚ ਦੱਸਿਆ ਵੀ ਸੀਗਾ ਵੀ ਹੁਣ ਅਸਾਈਲਮ ਆਫਸਰ ਦੇ ਕੋਲ ਵੀ ਅਸਾਈਲਮ ਗ੍ਰਾਂਟ ਕਰਨ ਦੀਆਂ ਪਾਵਰਸ ਆ, ਉਹ ਤਾਕਤ ਆ, ਉਹ ਇਹਨਾਂ ਦੇ ਹੱਥ ਦੇ ਰਹੇ ਆ ਵੀ ਇਮੀਗ੍ਰੇਸ਼ਨ ਕੋਰਸ ਦੇ ਉੱਤੇ ਭਾਰ ਆ ਉਹ ਘਟੇ। ਸੋ ਇਮੀਗ੍ਰੇਸ਼ਨ ਨੂੰ ਵਿੱਚ ਤੇਜ਼ੀ ਲਿਆਉਣ ਦੇ ਲਈ ਇਹ ਕੋਸ਼ਿਸ਼ਾਂ ਇਸ ਟਾਈਮ ਚੱਲ ਰਹੀਆਂ ਨੇ। ਟਰੰਪ ਪ੍ਰਸ਼ਾਸਨ ਦੇ ਦੌਰਾਨ ਪ੍ਰੀਮੀਅਮ ਪ੍ਰੋਸੈਸਿੰਗ H1 ਦੀ ਉਹਨਾਂ ਨੇ ਬੰਦ ਕਰਤੀ ਸੀਗੀ, ਪਰ ਬਾਅਦ ਦੇ ਵਿੱਚ ਕਾਂਗਰਸ ਨੇ ਮੁੜ ਦੁਬਾਰਾ ਇਸ ਨੂੰ ਆਥੋਰਾਈਜ਼ ਜਿਹੜਾ ਉਹ ਕਰ ਦਿੱਤਾ ਸੀ। ਜਦ 2020 ਦਾ ਇੱਕ ਕ੍ਰਾਈਸਿਸ ਆਇਆ ਸੀ, ਫਿਸਕਲ ਕ੍ਰਾਈਸਿਸ ਆਇਆ ਸੀ, ਉਸ ਟਾਈਮ ਦੇ ਉੱਤੇ USCIS ਦੇ 13,000 EMPLOYE ਆ ਉਹਨਾਂ ਨੂੰ ਫਰਲੋ ਕੀਤਾ ਗਿਆ ਸੀ। ਸੋ ਇੱਕ ਮੁੱਖ ਕਾਰਨ ਇਹ ਵੀ ਹੈਗਾ ਆ USCIS ਦੇ ਵਿੱਚ ਜਿਹੜੇ ਲੋਕਾਂ ਦੇ ਇਮੀਗ੍ਰੇਸ਼ਨ ਦੇ ਕੇਸ ਆ ਉਹ ਇੰਨੀ ਜਿਹੜੇ ਆ ਹੌਲੀ-ਹੌਲੀ ਕਿਉਂ ਚੱਲ ਰਹੇ ਆ। ਸੋ ਹੁਣ ਦੇਖੋ ਹਰਜੋਤ ਸਿੰਘ ਜੀ ਕੀ ਬਣਦਾ ਆ। $2500 ਦੀ ਨਵੀਂ ਫੀਸ ਲਾ ਕੇ 45 ਦਿਨਾਂ 'ਚ ਇਹ ਆ ਵੀ ਤੁਹਾਡਾ ਫੈਸਲਾ ਆ ਤੁਹਾਨੂੰ ਉਹ ਮਿਲ ਸਕਦਾ ਹੈ। ਸਾਰੇ ਜਾਣੇ ਇਹ ਪ੍ਰੀਮੀਅਮ ਪ੍ਰੋਸੈਸਿੰਗ ਫੀਸ ਦੇਣ ਦੇ ਯੋਗ ਵੀ ਨਹੀਂ ਹੋਣਗੇ, ਕਈ ਦੇਣਾ ਵੀ ਨਹੀਂ ਚਾਹੁੰਦੇ ਹੋਣਗੇ, ਪਰ ਜਿਹੜੇ ਚਾਹੁੰਦੇ ਆ ਵੀ ਪ੍ਰੋਸੈਸਿੰਗ ਟਾਈਮਸ ਟੂ ਲੌਂਗ ਹੋਈ ਜਾਂਦੀਆਂ ਆ, ਉਹ ਫਿਰ ਇਦਾਂ ਦਾ ਕੌੜਾ ਤੇ ਮਹਿੰਗਾ ਘੁੱਟ ਭਰਨ ਨੂੰ ਤਿਆਰ ਹੋ ਜੀ। ਸਕਦੇ ਆ। ਜਸਟਿਸ ਡਿਪਾਰਟਮੈਂਟ 17 ਲੱਖ ਅਨਰਿਜ਼ੋਲਵਡ ਕੋਰਟ ਕੇਸਸ ਜਿਹੜੇ ਇਮੀਗ੍ਰੇਸ਼ਨ ਦੇ ਆ ਡਿਪੋਰਟੇਸ਼ਨ ਦੇ ਲਈ, ਉਹਨਾਂ ਨੂੰ ਦੇਖ ਰਹੀ ਹੈਗੀ ਆ ਤੇ ਬੈਕਲੌਗ 4 ਲੱਖ ਇਮੀਗ੍ਰੈਂਟ ਵੀਜ਼ਾ ਐਪਲੀਕੇਸ਼ਨ ਜਿਹੜੇ ਵੇਟ ਕਰ ਰਹੇ ਹੈਗੇ ਆ। $400 ਮਿਲੀਅਨ USCIS ਨੂੰ ਦਿੱਤਾ ਗਿਆ ਸੀ। ਹੁਣ ਕਾਂਗਰਸ ਵੱਲੋਂ ਅਪਰੂਵ ਕਰਕੇ ਬਾਈਡਨ ਪ੍ਰੈਜ਼ੀਡੈਂਟ ਵੱਲੋਂ $765 ਮਿਲੀਅਨ ਸਨ 2023 ਦੇ ਲਈ ਦਿੱਤਾ ਗਿਆ ਹੈਗਾ USCIS ਨੂੰ। ਸੋ 2,80,000 ਇਮੀਗ੍ਰੈਂਟਸ ਨੇ USA ਦੇ ਵਿੱਚ ਅਸਾਈਲਮ ਦੀਆਂ ਐਪਲੀਕੇਸ਼ਨਾਂ ਮੰਗੀਆਂ ਆ। ਸੋ ਬਹੁਤ ਕੰਮ ਜਿਹੜਾ ਡਿਲੇ ਹੋਇਆ, ਵਰਕ ਪਰਮਿਟ ਲੋਕਾਂ ਦੇ ਸਾਲ-ਸਾਲ ਹੋ ਗਏ, ਹਜੇ ਤੱਕ ਉਹਨਾਂ ਦੇ ਘਰਾਂ ਤੱਕ ਪਹੁੰਚ ਨਹੀਂ ਰਹੇ। ਜੀ ਬਿਲਕੁਲ। ਸੋ ਹੁਣ ਇਹਨਾਂ ਨੇ ਹਰਜੋਤ ਸਿੰਘ ਜੀ ਜਦੋਂ ਬਹੁਤ ਸਾਰੇ ਲੋਕ ਆਪਸ 'ਚ ਗੱਲ ਕਰਦੇ ਆ, ਇਹਨੂੰ ਕਾਨੂੰਨੀ ਰਿਸ਼ਵਤ ਦਾ ਨਾਮ ਵੀ ਕਈ ਲੋਕ ਦੇ ਦਿੰਦੇ ਆ ਵੀ ਜਲਦੀ ਪੈਸੇ ਦਿਓ ਤਾਂ ਆਪਣੀ ਨਵੀਂ ਲਾਈਨ ਜਿਹੜੀ ਉਹ ਬਣਾ ਲਓ। ਕਿਤੇ ਨਾ ਕਿਤੇ ਉਸੇ ਹੀ ਸੰਦਰਭ ਦੇ ਵਿੱਚ ਲੋਕ ਜਿਹੜਾ ਉਹ ਦੇਖਦੇ ਆ, ਪਰ ਇਦਾਂ ਦੀਆਂ ਏਜੰਸੀਆਂ ਸੋਹਣੇ ਪੈਸੇ, ਸੋਹਣੇ ਡਾਲਰ ਜਿਹੜੇ ਆ ਪ੍ਰੀਮੀਅਮ ਪ੍ਰੋਸੈਸਿੰਗ ਦੇ ਨਾਂ ਉੱਤੇ ਜਿਹੜੀਆਂ ਉਹ ਕਰ ਰਹੀਆਂ ਆ। ਸਟਾਫ ਤੁਸੀਂ ਕੱਢਿਆ, ਹੁਣ ਤਾਂ ਠੀਕ ਆ, ਸਟਾਫ ਨੂੰ ਮੁੜ ਕੇ ਰੱਖੋ, ਕੰਮ ਤੇਜ਼ੀ ਦੇ ਵਿੱਚ ਲਿਆਓ, ਪਰ ਉਹਨਾਂ ਨੂੰ ਪਤਾ ਵੀ ਲੋਕਾਂ ਦੀਆਂ ਬਾਹਾਂ ਫਸੀਆਂ ਨੇ, ਵੇਲਣੇ 'ਚ ਬਾਹਾਂ ਆਈਆਂ ਨੇ, ਵੀ ਉਹ ਕਾਲੇ ਪਏ ਨੇ। ਸੋ ਲਾਓ ਪ੍ਰੀਮੀਅਮ ਪ੍ਰੋਸੈਸਿੰਗ ਤੇ ਲਈ ਜਾਓ ਜਿਹੜੇ ਇੰਨੇ ਡਾਲਰ। ਕਿਤੇ ਨਾ ਕਿਤੇ ਚਲੋ ਤੇਜ਼ੀ ਜ਼ਰੂਰ ਆਊਗੀ, ਪਰ ਐਟ ਵਟ ਕਾਸਟ, ਇਹ ਜਿਹੜੀ ਜੀ। ਜ਼ਰੂਰ ਆ ਉਹ ਦੇਖਣ ਵਾਲੀ ਗੱਲ ਹੈਗੀ ਆ। ਤੇ ਸਮਾਂ ਵੀ ਆਪਣਾ ਜਿਹੜਾ ਸਮਾਪਤੀ ਵੱਲ ਨੂੰ ਵੱਧ ਰਿਹਾ ਆ, ਪਰ ਉਸ ਤੋਂ ਪਹਿਲਾਂ ਜਿਸ ਯੂਨੀਵਰਸਿਟੀ ਤੋਂ ਮੈਂ ਪੜ੍ਹਿਆ ਉਸ ਦੇ ਬਾਹਰ ਇੱਕ ਬੜਾ ਮਸ਼ਹੂਰ ਖਾਣ ਵਾਲਾ ਥਾਂ ਆ
ਲਾਵਿਕ ਜਿਹੜਾ ਸੈਨ ਕਾਰਲੋ ਸਟਰੀਟ ਆ ਸੈਨ ਹੋਜ਼ੇ ਸਟੇਟ ਯੂਨੀਵਰਸਿਟੀ ਦੇ ਬਾਹਰ, ਉੱਥੇ ਬੀਤੇ ਦਿਨਾਂ ਦੇ ਵਿੱਚ ਕੁੱਟਮਾਰ ਦੀ ਜਿਹੜੀ ਗੱਲਬਾਤ ਸਾਹਮਣੇ ਆਈ ਸੀ। ਇੱਕ ਬੰਦੇ ਨੂੰ ਪੁਲਿਸ ਦੇ ਦੁਆਰਾ ਗੋਲੀ ਵੀ ਜਿਹੜੀ ਉਹ ਮਾਰੀ ਗਈ ਸੀ। ਹੁਣ ਕਹਿੰਦੇ ਵੀ ਜਿਹੜੇ ਪੁਲਿਸ ਦੇ ਚੀਫ ਆ, ਸੈਨ ਹੋਜ਼ੇ ਪੁਲਿਸ ਦੇ ਚੀਫ ਐਂਥਨੀ ਮਾਤਾ ਤੇ ਅਟਰਨੀ ਜਿਹੜੇ ਆ, ਉਹ ਹੁਣ ਆਪੋ ਆਪਣੇ ਅਕਾਊਂਟ ਦੇ ਰਹੇ ਆ ਪੁਲਿਸ ਸ਼ੂਟਿੰਗ ਨੂੰ ਲੈ ਕੇ। ਇਹ ਰੈਸਟੋਰੈਂਟ ਬਰਾਉਲ ਜਿਹੜਾ ਉੱਥੇ ਵਾਪਰਿਆ ਸੀਗਾ, ਤੇ ਹੁਣ ਪੁਲਿਸ ਨੇ ਕਨਫਰਮ ਕੀਤਾ ਆ ਵੀ ਅਫਸਰ ਦੇ ਦੁਆਰਾ ਜਿਹੜੀ ਆ ਉਹ ਗੋਲੀ ਜਿਹੜੀ ਚਲਾਈ ਗਈ ਸੀ, ਉਹਦੇ ਕੋਲੋਂ ਬੰਦੂਕ ਜਿਹੜੀ ਉਹ ਲੈ ਲਈ ਗਈ ਹੈਗੀ ਆ। ਮੈਨ ਦਾ ਲਾਇਰ ਇਹ ਕਹਿੰਦਾ ਆ ਬੰਦੇ ਦਾ ਵੀ ਉਹ ਬੰਦਾ ਤਾਂ ਹੀਰੋ ਸੀਗਾ, ਉਹ ਤਾਂ ਸੇਫਟੀ ਵੱਲ ਨੂੰ ਜਿਹੜਾ ਉਹ ਲੈ ਕੇ ਜਾ ਰਿਹਾ ਸੀਗਾ ਸ਼ੂਟਿੰਗ ਦੇ ਦੌਰਾਨ। ਸੋ ਹੁਣ ਦੋਨਾਂ ਦੇ ਵੱਖੋ ਵੱਖਰੇ ਬਿਆਨ ਇਸ ਟਾਈਮ ਆਮੋ ਸਾਹਮਣੇ ਹੈਗੇ ਨੇ, ਤੇ ਵੀਡੀਓਜ਼ ਆਲਰੇਡੀ ਇਸ ਬਰਾਲ ਦੀਆਂ ਸ਼ੂਟਿੰਗ ਦੀਆਂ ਜਿਹੜੀਆਂ ਸਾਹਮਣੇ ਆ ਰਹੀਆਂ। ਵੀਡੀਓ ਦੇ ਵਿੱਚ ਦੇਖਿਆ ਜਾ ਰਿਹਾ ਵੀ ਐਂਟਰੀ ਦੇ ਉੱਤੇ ਕਿਸ ਤਰੀਕੇ ਦੇ ਨਾਲ ਬੰਦੇ ਦੇ ਹੱਥ ਦੇ ਵਿੱਚ ਬੰਦੂਕ ਪਈ ਹੈਗੀ ਆ। ਸੋ 19 ਜਨਵਰੀ ਨੂੰ ਅਫਸਰਾਂ ਦੇ ਦੁਆਰਾ ਗੋਲੀ ਚਲਾਈ ਗਈ ਸੀ, ਜਿਸ ਦੇ ਵਿੱਚ 32 ਸਾਲਾਂ ਦੇ ਰੋਬਰਟ ਸੈਥ ਕਾਰਟਰ ਆ, ਉਸ ਦੀ ਮੌਤ ਵੀ ਹੋ ਗਈ ਸੀ। ਜੀ, ਸੋ ਬਿਲਕੁਲ ਲਾ ਵਿਕਟੋਰੀਆ ਤਕਰੀਆ ਇਹ ਸੈਨ ਹੋਜ਼ੇ ਸਟੇਟ ਯੂਨੀਵਰਸਿਟੀ ਦੇ ਬਿਲਕੁਲ ਸਾਹਮਣੇ ਹੈਗਾ, ਤੇ ਬੜਾ ਇਹਨਾਂ ਦਾ ਫੂਡ ਸਵਾਦ ਹੁੰਦਾ ਹੈਗਾ। ਤੇ ਆਪਾਂ ਹੁਣ ਸਟਾਕ ਮਾਰਕੀਟ ਦੀ ਵੀ ਗੱਲ ਕਰਦੇ ਜਾਈਏ, ਤੇ ਨਾਲ ਦੀ ਨਾਲ ਇਕੋਨਮੀ ਦੀ। ਇੱਕ ਵਾਰੀ ਫੇਰ ਆਪਾਂ ਪਿਛਲੇ ਕਈ ਦਿਨਾਂ ਤੋਂ ਗੱਲਬਾਤ ਕਰਦੇ ਆ ਰਹੇ ਹਾਂ ਵੀ ਰਿਸੈਸ਼ਨ ਕਹਿੰਦੇ ਪਈ ਆਲਮੋਸਟ ਆਪਾਂ ਰਿਸੈਸ਼ਨ ਦੇ ਲਾਗੇ ਹੈਗੇ ਆ। ਤੇ ਇਸ ਵਾਰੀ ਰਿਸੈਸ਼ਨ ਕਾਫੀ ਬੁਰਾ ਵੀ ਹੋ ਸਕਦਾ ਹੈਗਾ। ਇੱਕ ਤਾਂ ਰਸ਼ੀਆ ਯੂਕਰੇਨ ਦੀ ਲੜਾਈ ਨੂੰ ਲੈ ਕੇ, ਦੂਜਾ ਇਨਫਲੇਸ਼ਨ ਨੂੰ ਲੈ ਕੇ ਬਹੁਤ ਜ਼ਿਆਦਾ ਜਿਹੜੀ ਆ ਘਬਰਾਹਟ ਲੋਕਾਂ ਦੇ ਵਿੱਚ ਹੈਗੀ ਆ। ਸਪਲਾਈ ਚੇਨ ਨੂੰ ਲੈ ਕੇ ਵੀ ਹੁਣ ਆਪਾਂ ਦੇਖ ਰਹੇ ਹਾਂ ਟਰੱਕਿੰਗ ਇੰਡਸਟਰੀ ਵੀ ਸਲੋ ਹੋ ਰਹੀ ਹੈਗੀ ਆ। ਸੋ ਵੱਖ-ਵੱਖ ਜਿਹੜੇ ਐਕਸਪਰਟਸ ਆ ਉਹ ਆਪਣੇ-ਆਪਣੇ ਵਿਊ ਦੇ ਰਹੇ ਆ, ਇਕੋਨੋਮਿਸਟ, ਵੀ ਕਦੋਂ ਸੈਸ਼ਨ ਆਊਗਾ, ਕੁਛ ਮਹੀਨਿਆਂ 'ਚ ਆਊਗਾ, ਕੁਛ ਹਫ਼ਤਿਆਂ 'ਚ ਆਊਗਾ, ਕਿੰਨਾ ਚਿਰ ਸਟੇ ਰਹੂਗਾ। ਦੂਜਾ ਇੰਟਰਸਟ ਰੇਟ ਬੜਾ ਉੱਪਰ ਜਾ ਰਿਹਾ, ਆਲਮੋਸਟ 5% ਤੇ 30 ਈਅਰ ਫਿਕਸ ਰੇਟ ਚਲਾ ਗਿਆ। ਤੇ ਜਿਹੜੇ ਕ੍ਰੈਡਿਟ ਕਾਰਡ ਆ ਉਹਨਾਂ ਦਾ ਇੰਟਰਸਟ ਰੇਟ ਤਾਂ ਤੁਹਾਨੂੰ ਪਹਿਲਾਂ ਹੀ ਪਤਾ ਵੀ 18, 20, 25% ਹੁੰਦਾ ਆ। ਸੋ ਲੋਕਾਂ ਨੇ ਸਮਾਨ ਖਰੀਦਣਾ ਵੀ ਜਿਹੜਾ ਘੱਟ ਕਰ ਦਿੱਤਾ ਹੈਗਾ ਆ। ਸੋ ਉਹਦੇ ਨਾਲ ਬਿਲਕੁਲ ਸਲੋ ਹੋਊਗਾ ਕੰਮ। ਜੀ ਬਿਲਕੁਲ। ਸੋ ਓਵਰਆਲ ਜੇ ਆਪਾਂ ਮਾਰਕੀਟ ਦੀ ਅੱਜ ਗੱਲ ਕਰਦੇ ਜਾਈਏ, ਸਟਾਕ ਮਾਰਕੀਟ ਦੇ ਵਿੱਚ ਖੁਸ਼ੀ ਦੀ ਲਹਿਰ ਹੀ ਆ ਜੀ। ਇਹ ਹੁਣ ਪਿਛਲੇ ਕਈ ਦਿਨਾਂ ਤੋਂ ਦੁਬਾਰਾ ਤਾਂ ਨੂੰ ਜਿਹੜੀ ਉਹ ਜਾਰੀ ਆ। ਡਾਊ ਜੋਨ 338 ਪੁਆਇੰਟ ਚੜ੍ਹ ਕੇ 35,294 ਤੇ ਬੰਦ ਹੋਇਆ। S&P 56 ਪੁਆਇੰਟ ਵੱਧ ਕੇ 4632 ਤੇ, ਨੈਸਡੈਕ 265 ਪੁਆਇੰਟ ਵੱਧ ਕੇ 14,620 ਤੇ, ਸੋਨੇ ਦਾ ਭਾਅ $1917 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $105 ਪ੍ਰਤੀ ਬੈਰਲ ਰਹੀ। 10 ਈਅਰ ਯੀਲਡ 2.37% ਤੇ ਕ੍ਰਿਪਟੋ ਕਰੰਸੀ 'ਚ ਬਿਟਕੋਇਨ $47,111 ਦੇ ਬਰਾਬਰ ਰਿਹਾ। ਇੱਕ ਯੂਐਸ ਡਾਲਰ ਦੀ ਕੀਮਤ ਇੰਡੀਆ ਦੇ 75 ਰੁਪਏ ਤੇ 60 ਪੈਸੇ ਦੇ ਬਰਾਬਰ ਰਹੀ ਆ। ਇੱਕ ਯੂਐਸ ਡਾਲਰ ਦੀ ਕੀਮਤ ਕੈਨੇਡਾ ਦੇ $1 ਤੇ 26 ਸੈਂਟ ਦੇ ਬਰਾਬਰ ਰਹੀ ਆ। ਪਰ ਜੌਬਸ ਬਹੁਤ ਜ਼ਿਆਦਾ ਅਵੇਲੇਬਲ ਹੈਗੀਆਂ ਯੂਐਸਏ ਦੇ ਵਿੱਚ। ਅੱਜ ਦੀ ਡੇਟ ਦੇ ਵਿੱਚ 11.3 ਮਿਲੀਅਨ ਜੌਬਸ ਅਵੇਲੇਬਲ ਆ। ਸੋ ਬੰਦੇ ਕੰਮ ਦੇ ਲਈ ਨਹੀਂ ਲੱਭ ਰਹੇ ਹੈਗੇ। ਇਸ ਕੱਲੇ ਮਹੀਨੇ ਦੇ ਵਿੱਚ 4.4 ਮਿਲੀਅਨ ਲੋਕ ਆਪਣੀ ਜੌਬ ਕੁਇਟ ਕਰ ਗਏ ਆ, 44 ਲੱਖ ਲੋਕ। ਸੋ ਹੁਣ ਪਤਾ ਨਹੀਂ ਕਿੱਧਰ ਜਾ ਰਹੇ ਹੈਗੇ ਆ, ਤੇ ਨਹੀਂ ਹਰਜੋਤ ਸਿੰਘ ਜੀ, ਪਤਾ ਨਹੀਂ ਬੀਤੇ ਲੱਗ ਰਿਹਾ ਦਿਨਾਂ 'ਚ ਸਾਰਿਆਂ ਨੂੰ ਜੀ। ਬੀਤੇ ਦਿਨਾਂ 'ਚ ਤਾਂ ਆਂਕੜਾ ਆਇਆ ਅਨਇੰਪਲੋਇਮੈਂਟ ਦਾ ਰੇਟ ਤਾਂ ਹੋਰ ਵੀ ਜਿਹੜਾ ਉਹ ਘਟ ਗਿਆ, ਜੀ 3.8 ਤੇ ਜਿਹੜਾ ਉਹ ਪਹੁੰਚ ਗਿਆ। ਜਿਹੜੇ ਕੰਟੀਨਿਊਡ ਅਨਇੰਪਲੋਇਮੈਂਟ ਬੈਨੀਫਿਟਸ ਲੈਣ ਵਾਲੇ ਸੀ, ਉਹ ਵੀ ਨੰਬਰ ਜਿਹੜਾ ਉਹ ਘਟ ਗਿਆ। ਇਹਦਾ ਮਤਲਬ ਆ ਵੀ ਲੋਕੀ ਮੁੜ ਕੰਮ ਤੇ ਵੀ ਜਾ ਰਹੇ ਆ। ਜੌਬਸ ਜ਼ਿਆਦੀਆਂ ਨੇ, ਇਹਦਾ ਮਤਲਬ ਕੰਮ ਹੀ ਘੱਟ ਆ। ਤੇ ਲੋਕ ਵੀ ਹੁਣ ਸੋਚ ਰਹੇ ਵੀ ਭਾਈ ਤਿਲ ਮਰਨ ਦੇ ਨਾਲੋਂ ਚੰਗੀ ਜਿਹੜੀ ਆ ਪੈਸੇ ਵਾਲੇ ਜਿਹੜੇ ਆ ਡਾਲਰਾਂ ਵਾਲੇ ਪਾਸੇ ਨੂੰ ਜਿਹੜਾ ਉਹ ਜਾਓ। ਇਸ ਕਰਕੇ ਵੀ ਲੋਕ ਬਹੁਤ ਜ਼ਿਆਦਾ ਕੁਇਟ ਕਰਕੇ ਇੱਕ ਨੂੰ ਛੱਡ ਕੇ ਦੂਜੀ ਦੇ ਵਿੱਚ ਜਿਹੜਾ ਉਹ ਜਾ ਰਿਹਾ। ਇਹ ਵੀ ਬਹੁਤ ਜ਼ਿਆਦਾ ਇਸ ਟਾਈਮ ਦੇਖਿਆ ਜਾ ਰਿਹਾ ਵੀ EMPLOYEE ਰਿਟੈਂਸ਼ਨ ਜਿਹੜੀ ਆ ਉਹ ਇਸ ਟਾਈਮ ਆਲ ਟਾਈਮ ਲੋ ਇੱਕ ਹਿਸਾਬ ਦੇ ਨਾਲ ਆਪਾਂ ਕਹਿ ਸਕਦੇ ਹਾਂ ਵੀ ਉਹ ਚੀਜ਼ ਬਣੀ ਪਈ ਆ। EMPLOYEE ਜਿਹੜਾ ਹੁਣ ਇਹ ਸੋਚ ਰਿਹਾ ਵੀ ਮੈਂ ਕਾਹਤੇ ਉਹੀ ਕੰਮ ਕਰੀ ਜਾਵਾਂ ਘੱਟ ਡਾਲਰਾਂ ਤੇ, ਜੇ ਮੈਨੂੰ ਜ਼ਿਆਦਾ ਮਿਲ ਰਿਹਾ। ਹੁਣ EMPLOYER ਦੇ ਵਿੱਚ ਵੀ ਇਹ ਹੋੜ ਲੱਗੀ ਆ
ਵੀ ਆਪਣੀ ਮਿਨੀਮਮ ਵੇਜ ਆ ਉਸ ਨੂੰ ਵੱਧ ਤੋਂ ਵੱਧ ਕਰਕੇ ਇੰਪਲੋਈ ਆ ਉਹਨਾਂ ਨੂੰ ਰਿਟੇਨ ਜਿਹੜਾ ਉਹ ਕੀਤਾ ਜਾਵੇ। ਸੋ ਇਸ ਟਾਈਮ ਇੰਪਲੋਈ ਜੇ ਕੰਮ ਕਰਨਾ ਕੋਈ ਚਾਹੁੰਦਾ ਉਹਦੇ ਲਈ ਸੁਨਹਿਰੀ ਮੌਕਾ ਹੈਗਾ ਆ। ਸੋਹਣੀ ਤਨਖਾਹ, ਵਧੀਆ ਬੈਨੀਫਿਟਸ ਵਾਲੀਆਂ ਜਿਹੜੀਆਂ ਜੌਬਸ ਆ ਹੁਣ ਬਹੁਤ ਜ਼ਿਆਦਾ ਅਵੇਲੇਬਲ ਹੈਗੀਆਂ ਆ। ਸੋ ਕੰਮ ਨਾ ਕਰਨ ਵਾਲਾ ਬਹਾਨਾ ਤਾਂ ਜਿਹੜਾ ਉਹ ਨਹੀਂ ਚੱਲ ਸਕਦਾ ਵੀ ਭਾਈ ਸਾਨੂੰ ਕੰਮ ਨਹੀਂ ਮਿਲਦਾ। ਕੰਮ ਦੀ ਤਾਂ ਪੂਰੀ ਜਿਹੜੀ ਆ ਉਹ ਬੱਲੇ ਬੱਲੇ ਹੈਗੀ ਆ ਜੇ ਕੋਈ ਕੰਮ ਕਰਨ ਵਾਲਾ ਬਣੇ ਤਾਂ। ਬਿਲਕੁਲ। ਸੋ ਬਹੁਤ ਵਾਰ ਸਾਡੇ ਜਿਹੜੇ ਸਰੋਤੇ ਆ ਉਹ ਇਹ ਵੀ ਕਹਿੰਦੇ ਰਹਿੰਦੇ ਤੁਸੀਂ ਡਰਾਨੇ ਆ। ਜੇ ਦੱਸਦੀ ਜਾਈਏ ਕਹਿੰਦੇ ਵੀ ਸਪਲਾਈ ਚੇਨ ਡਿਸਟਰਪਸ਼ਨ ਬਹੁਤ ਵਰਸ ਹੋਈ ਹੈਗੀ ਆ। ਕੀਮਤਾਂ ਬਹੁਤ ਉੱਪਰ ਚਲੇ ਗਈਆਂ। ਫੈਡ ਫਰੰਟ ਲੋਡਸ ਇੰਟਰਸਟ ਰੇਟ ਹਾਈਕਸ। ਇੰਟਰਸਟ ਰੇਟ 5% ਦੇ ਲਾਗੇ ਚਲੇ ਗਿਆ। US ਦੀ GDP ਗਰੋਥ 2022 ਦੇ ਵਿੱਚ ਫੋਰਕਾਸਟ 3.2 ਆ, ਜਦ ਕਿ ਇਹ 3.9 ਹੋਣੀ ਚਾਹੀਦੀ ਸੀ। ਆਉਣ ਵਾਲੇ ਸਾਲ 2023 ਚ GDP ਦੀ ਗਰੋਥ ਸਿਰਫ 2.1% ਰਹਿ ਜੂਗੀ। ਸੋ ਕਿੰਨੀ ਘਟ ਜਾਊਗੀ, ਜਦੋਂ ਕਿ 2.7% ਸੋਚਦੇ ਸੀਗੇ। ਸੋ ਹੁਣ ਦੇਖਦੇ ਆ ਭਈ ਆਉਣ ਵਾਲੇ ਕੁਝ ਹਫ਼ਤਿਆਂ ਦੇ ਵਿੱਚ ਕੀ ਸਿਚੁਏਸ਼ਨ ਬਣਦੀ ਆ, ਖਾਸ ਕਰਕੇ ਰਸ਼ੀਆ ਤੇ ਯੂਕਰੇਨ ਨੂੰ ਲੈ ਕੇ। ਗੈਸ ਤਾਂ ਸਾਰਿਆਂ ਨੂੰ ਪਤਾ ਹੀ ਆ ਵੀ ਕੈਲੀਫੋਰਨੀਆ $6 ਦੇ ਲਾਗੇ ਛਾਗੇ ਹੈਗੀ ਆ। ਠੀਕ ਕਹਿ ਸਕਦੇ ਆ, ਲਾਗੇ ਛਾਗੇ ਵੀ ਨਹੀਂ ਜੀ। ਤੇ ਬਿਲਕੁਲ, ਤੇ ਇੱਥੇ ਪ੍ਰੋਗਰਾਮ ਦੀ ਸਮਾਪਤੀ ਆ। ਹੁਣ ਲੈਂਦੇ ਆ ਜੀ ਇਜਾਜ਼ਤ ਮੇਰੇ ਰਾਜਕਰਮਵੀਰ ਸਿੰਘ ਵੱਲੋਂ, ਹਰਜੋਤ ਸਿੰਘ ਵੱਲੋਂ। ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।